ਅੱਜ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਬਾਹਰ ਲੱਕੀ ਓਬਰॉय ਨਾਮ ਦੇ ਸ਼ਖਸ ਦਾ ਕਤਲ ਹੋਇਆ ਹੈ। ਇਹ ਕਤਲ ਤੜਕਸਾਰ ਤਕਰੀਬਨ 7 ਤੋਂ 7:30 ਦੇ ਵਿਚਾਲੇ ਹੋਇਆ ਹੈ, ਜਿਸ ਸਮੇਂ ਲੱਕੀ ਓਬਰॉय ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਵਾਪਸ ਆ ਕੇ ਆਪਣੀ ਥਾਰ ਰੌਕਸ ਗੱਡੀ ਦੇ ਵਿੱਚ ਬੈਠਿਆ ਹੀ ਸੀ। ਇੱਕ ਸ਼ੂਟਰ ਆਉਂਦਾ ਹੈ ਤੇ ਤਾਬੜਤੋੜ ਗੋਲੀਆਂ ਚਲਾ ਦਿੰਦਾ ਹੈ। ਮੈਡੀਕਲ ਰਿਪੋਰਟ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ 5 ਦੇ ਕਰੀਬ ਗੋਲੀਆਂ ਲੱਕੀ ਓਬਰॉय ਦੇ ਢਿੱਡ ਦੇ ਵਿੱਚ, ਇੱਕ ਗੋਲੀ ਠੋਡੀ ਦੇ ਵਿੱਚ ਲੱਗੀ ਹੋਈ ਸੀ ਤੇ 2 ਗੋਲੀਆਂ ਛੋਹ ਕੇ ਲੰਘੀਆਂ ਹੋਈਆਂ ਸਨ। ਇਸ ਸਭ ਦੇ ਵਿਚਾਲੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਜਿਹੜੀ ਸਰਕਾਰ ਬਾਰ-ਬਾਰ ਸਟੇਜਾਂ ਤੋਂ ਇਹ ਪ੍ਰਚਾਰ ਰਹੀ ਹੋਵੇ ਕਿ ਅਸੀਂ ਆਪਰੇਸ਼ਨ ਪ੍ਰਹਾਰ ਚਲਾਇਆ ਹੈ, ਅਸੀਂ ਗੈਂਗਸਟਰਾਂ ਨੂੰ ਇਹ ਤਾਕੀਦ ਕਰਦੇ ਹਾਂ ਕਿ ਉਹ ਪੰਜਾਬ ਛੱਡ ਜਾਣ, ਨਹੀਂ ਤਾਂ ਉਹਨਾਂ ਦਾ ਹਾਲ ਬੁਰਾ ਹੋਊਗਾ। ਬਾਰ-ਬਾਰ ਸਟੇਜਾਂ ਤੋਂ ਇਹ ਪ੍ਰਚਾਰਿਆ ਜਾਂਦਾ ਹੋਵੇ ਕਿ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ। ਦੂਸਰੇ ਪਾਸੇ ਜਿਸ ਸਟੇਟ ਦੀ ਪੁਲਿਸ ਬਾਰ-ਬਾਰ ਆਪਰੇਸ਼ਨ ਪ੍ਰਹਾਰ ਵਰਗੇ ਆਪਰੇਸ਼ਨ ਚਲਾ ਕੇ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਗੱਲ ਕਰਦੀ ਹੋਵੇ, ਧੜਾ-ਧੜ ਇਨਕਾਊਂਟਰਾਂ ਦੀਆਂ ਖਬਰਾਂ ਆ ਰਹੀਆਂ ਹੋਣ, ਪਰ ਫਿਰ ਵੀ ਇਹਨਾਂ ਗੈਂਗਸਟਰਾਂ ਦੇ, ਇਹਨਾਂ ਸ਼ੂਟਰਾਂ ਦੇ ਮਨ ਦੇ ਵਿੱਚ ਪੰਜਾਬ ਪੁਲਿਸ ਦਾ ਡਰ ਕਿਉਂ ਨਹੀਂ ਬੈਠ ਰਿਹਾ? ਕਿਉਂ ਗੈਂਗਸਟਰ ਜਿਹੜੇ ਅਜਿਹੀਆਂ ਘਟਨਾਵਾਂ ਨੂੰ, ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹ ਡਰਦੇ ਕਿਉਂ ਨਹੀਂ? ਇਹ ਵੱਡੇ ਸਵਾਲ ਨੇ। ਖੈਰ, ਇਹ ਘਟਨਾ ਵਾਪਰੀ ਸਵੇਰ ਦੇ ਸਮੇਂ ਤੇ ਉਸ ਤੋਂ ਬਾਅਦ ਕਰੀਬ 3:30 ਤੋਂ 4 ਵਜੇ ਦੇ ਵਿੱਚ ਪੰਜਾਬ ਦੇ ਡੀਜੀਪੀ ਜਲੰਧਰ ਆ ਜਾਂਦੇ ਨੇ। ਉਹ ਘਟਨਾ ਸਥਲ ਦੀ ਇੰਸਪੈਕਸ਼ਨ ਕਰਦੇ ਨੇ ਅਤੇ ਆਪਣੇ ਸਾਥੀ ਪੁਲਿਸ ਕਰਮੀਆਂ ਤੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਲੈਂਦੇ ਨੇ ਤੇ ਉਸ ਤੋਂ ਬਾਅਦ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਉਹਨਾਂ ਨੇ ਇਹੀ ਆਖਿਆ ਕਿ ਅਸੀਂ ਇਸ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਇੰਸਪੈਕਸ਼ਨ ਕਰਾਂਗੇ, ਬਹੁਤ ਜਲਦੀ ਅਸੀਂ ਇਸ ਦਾ ਹੱਲ ਕਰ ਦੇਵਾਂਗੇ, ਅਸੀਂ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਫੜ ਲਵਾਂਗੇ। ਠੀਕ ਹੈ, ਚੰਗੀ ਗੱਲ ਹੈ, ਕਰਨਾ ਚਾਹੀਦਾ। ਪਰ ਕੀ ਡੀਜੀਪੀ ਸਾਹਿਬ ਖਾਸ ਤੌਰ ਤੇ ਜਦੋਂ ਇਹ ਗੱਲ ਕਹਿੰਦੇ ਨੇ ਕਿ ਇਸ ਘਟਨਾ ਦੀ ਖਾਸ ਤੌਰ ਤੇ ਸੀਐਮ ਸਾਹਿਬ ਨੇ ਮੇਰੇ ਕੋਲੋਂ ਜਾਣਕਾਰੀ ਲਈ ਹੈ, ਕੀ ਸੀਐਮ ਸਾਹਿਬ ਨੂੰ ਆਪਣੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਵਿਅਕਤੀ ਦੇ ਮਾਰੇ ਜਾਣ ਦਾ ਜ਼ਿਆਦਾ ਦੁੱਖ ਹੈ? ਕਿ ਆਮ ਨਾਗਰਿਕ ਨਹੀਂ? ਹਰ ਰੋਜ਼ ਜਿਹੜੇ ਕਤਲ ਹੁੰਦੇ ਨੇ, ਕੀ ਕਦੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਡੀਜੀਪੀ ਸਾਹਿਬ ਨੂੰ ਖਾਸ ਫੋਨ ਕਰਕੇ ਜਾਣਕਾਰੀ ਲਈ ਹੈ ਵੀ ਇਸ ਕੇਸ ਨੂੰ ਚੰਗੀ ਤਰ੍ਹਾਂ ਸੋਲਵ ਕਰਨਾ ਹੈ? ਕੀ ਸਾਰੇ ਨਾਗਰਿਕਾਂ ਦੀ ਜਾਨ ਦੀ ਕੀਮਤ ਬਰਾਬਰ ਨਹੀਂ ਹੋਣੀ ਚਾਹੀਦੀ? ਜਦੋਂ ਆਪਰੇਸ਼ਨ ਪ੍ਰਹਾਰ ਚੱਲਦਾ ਹੈ, ਪੰਜਾਬ ਸਰਕਾਰ ਦੇ ਵੱਲੋਂ ਡੰਕਾ ਵਜਾਇਆ ਜਾਂਦਾ ਹੈ ਕਿ ਅਸੀਂ ਗੈਂਗਸਟਰਾਂ ਨੂੰ ਨੱਥ ਪਾ ਲਈ ਹੈ, ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਦਿੱਤਾ ਹੈ, ਤਾਂ ਫਿਰ ਇਹ ਕੀ ਹੈ? ਲਗਾਤਾਰ ਹੋ ਰਹੇ ਕਤਲ ਇਹ ਕੇਸ ਵੱਲ ਨੂੰ ਇਸ਼ਾਰਾ ਕਰਦੇ ਨੇ। ਕੀ ਪੰਜਾਬ ਦੇ ਪੁਲਿਸ ਅਧਿਕਾਰੀ, ਕੀ ਪੰਜਾਬ ਦੇ ਕਾਰਜਕਾਰੀ ਡੀਜੀਪੀ, ਪੰਜਾਬ ਦੇ ਸੀਪੀ ਵੱਖ-ਵੱਖ ਅਦਾਲਤਾਂ 'ਚ ਜਾ ਕੇ ਝਾੜਾਂ ਖਾਣ ਦੇ ਲਈ ਬਣੇ ਨੇ? ਕਦੀ ਕਿਸੇ ਅਦਾਲਤ 'ਚ ਜਾ ਕੇ ਝਾੜ ਖਾ ਲਈ, ਕਦੀ ਕਿਸੇ ਪਾਰਲੀਮੈਂਟ ਦੀ ਕਮੇਟੀ ਦੇ ਅੱਗੇ ਜਾ ਕੇ ਝਾੜ ਖਾ ਲਈ। ਪਹਿਲਾਂ ਹੀ ਕਿਉਂ ਮੈਰਿਟ ਦੇ ਆਧਾਰ ਤੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕੀਤਾ ਜਾਂਦਾ? ਸਵਾਲ ਵੱਡੇ ਨੇ। ਖੈਰ, ਇਹ ਕਤਲ ਹੋਇਆ, ਇਸ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਨਹੀਂ, ਹਰ ਕਤਲ, ਜਿਹੜਾ ਵੀ ਕਤਲ ਹੁੰਦਾ ਹੈ ਉਸ ਦੀ ਚੰਗੇ ਤਰੀਕੇ ਦੇ ਨਾਲ ਇੰਸਪੈਕਸ਼ਨ ਹੋਵੇ। ਪਹਿਲਾ ਕੰਮ ਤਾਂ ਵੈਸੇ ਇਹ ਹੁੰਦਾ ਵੀ ਪ੍ਰੀਵੈਂਟਿਵ ਮੇਜਰਸ ਹੀ ਲਏ ਜਾਣ, ਕੋਈ ਘਟਨਾ ਪੰਜਾਬ ਦੇ ਵਿੱਚ ਵਾਪਰੇ ਹੀ ਨਾ। ਜੇ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੇ ਉੱਪਰ ਸੀਰੀਅਸਨੈਸ ਦੇ ਨਾਲ ਕੰਮ ਕੀਤਾ ਜਾਵੇ, ਉਸ ਨੂੰ ਹੱਲ ਕਰਨ ਵੱਲ ਵਧਿਆ ਜਾਵੇ। ਤੇ ਅੱਜ ਲੱਕੀ ਓਬਰॉय ਨਾਮ ਦੇ ਇਸ ਸ਼ਖਸ ਦਾ ਕਤਲ ਹੋਇਆ। ਉਸ ਤੋਂ ਬਾਅਦ ਡੀਜੀਪੀ ਸਾਹਿਬ ਨੇ ਵੀ ਆ ਕੇ ਇੱਥੇ ਇੰਸਪੈਕਸ਼ਨ ਕਰ ਲਈ ਹੈ। ਇੱਕ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੇ ਡੀਜੀਪੀ ਸਾਹਿਬ ਨੇ ਆਪਣੀ ਗੱਲ ਵੀ ਮੀਡੀਆ ਦੇ ਸਾਹਮਣੇ ਰੱਖੀ ਹੈ। ਪਰ ਇਸ ਸਭ ਦੇ ਵਿਚਾਲੇ ਖਾਸ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਕਥਿਤ ਪੋਸਟ ਤੁਰੀ ਫਿਰੀ ਨਜ਼ਰ ਆ ਰਹੀ ਹੈ। ਜੋਗਾ ਫੁੱਲੜੀਵਾਲ ਨਾਮ ਤੋਂ ਇਹ ਪੋਸਟ ਹੈ। ਇਸ ਪੋਸਟ ਦੇ ਵਿੱਚ ਕੀ ਲਿਖਿਆ ਹੋਇਆ ਤੁਹਾਡੇ ਨਾਲ ਉਸ ਦੀ ਸਾਂਝ ਪਾ ਲੈਂਦੇ ਆ। ਇਸ ਪੋਸਟ ਦੇ ਵਿੱਚ ਲਿਖਿਆ ਹੋਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਲੱਕੀ ਓਬਰॉय ਦਾ ਕਤਲ ਜਲੰਧਰ ਦੇ ਵਿੱਚ ਹੋਇਆ, ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੁੱਲੜੀਵਾਲ ਲੈਂਦਾ ਹਾਂ। ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਤੇ ਸੋਸ਼ਲ ਮੀਡੀਆ ਤੇ ਇਸ ਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਹ ਸਭ ਕੁਝ ਗਲਤ ਹੈ। ਇਹ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀ ਤੇ ਆਪ ਵੀ ਨਸ਼ੇ ਕਰਦਾ ਸੀ। ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਨੇ। ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ, ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ ਆਪ ਦਾ ਪੱਲਾ ਫੜਿਆ ਸੀ ਤੇ ਇਹ ਕੋਈ ਵੀ ਲੀਡਰ ਨਹੀਂ, ਸਗੋਂ ਪੁਲਿਸ ਦਾ ਖਾਸ ਮੁਖਬਰ ਸੀ। ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਿਸ ਦੇ ਨਾਲ ਸਾਂਝ ਰੱਖਦਾ ਸੀ, ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ, ਇਸ ਦਾ ਜਵਾਬ ਅਸੀਂ ਅੱਜ ਇਸ ਨੂੰ ਦੇ ਦਿੱਤਾ ਹੈ। ਇਹ ਗੱਲ ਨਾਲ ਹੀ ਦੱਸ ਦਈਏ, ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਦਿਆਂਗੇ ਤੇ ਜੇ ਕਿਸੇ ਭਰਾ ਵੀਰ ਨੂੰ ਲੱਗਦਾ ਹੈ ਕਿ ਇਹ ਕਤਲ ਨਜਾਇਜ਼ ਹੋਇਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਲਵੇ।
ਨਾ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਹੈ ਤੇ ਨਾ ਕਦੇ ਕਰਾਂਗੇ। ਖੈਰ, ਇਹ ਗੱਲ ਵੀ ਵੱਡੇ ਸਵਾਲ ਖੜੇ ਕਰਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਚਲਾਏ ਗਏ ਆਪਰੇਸ਼ਨ, ਕੀਤੀਆਂ ਗਈਆਂ ਗੱਲਾਂ ਦਾ ਕੀ ਅਸਰ ਹੈ ਜਦੋਂ ਕੋਈ ਵੀ ਕਤਲ ਕਰਕੇ ਇਸ ਤਰੀਕੇ ਦੇ ਨਾਲ ਪੋਸਟਾਂ ਪਾ ਦਿੰਦਾ ਹੈ। ਖੈਰ, ਅਸੀਂ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ। ਕਥਿਤ ਪੋਸਟ ਜਿਹੜੀ ਘੁੰਮ ਰਹੀ ਹੈ, ਇਸ ਦੇ ਬਾਰੇ ਵੀ ਡੀਜੀਪੀ ਸਾਹਿਬ ਨੂੰ ਸਵਾਲ ਕੀਤਾ ਗਿਆ ਸੀ। ਉਹਨਾਂ ਨੇ ਪ੍ਰਧਾਨਗੀਆਂ ਨੂੰ ਲੈ ਕੇ ਵੀ ਗੱਲ ਕੀਤੀ ਹੈ ਵੀ ਅਸੀਂ ਜਿਹੜੀਆਂ ਕਾਲਜ ਦੀਆਂ ਪ੍ਰਧਾਨਗੀਆਂ ਪਿੱਛੇ ਕਤਲ ਹੁੰਦੇ ਨੇ, ਇਸ ਦੇ ਬਾਰੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਗੱਲ ਕਰਾਂਗੇ। ਪਰ ਲਾਅ ਐਂਡ ਆਰਡਰ ਕਿੱਥੇ ਹੈ? ਲਾਅ ਐਂਡ ਆਰਡਰ ਪੰਜਾਬ ਦਾ ਛਿੱਕੇ ਟੰਗਿਆ ਹੋਇਆ ਨਜ਼ਰ ਆ ਰਿਹਾ ਹੈ। ਇੱਕ ਕਤਲ, ਇੱਕ ਤੋਂ ਬਾਅਦ ਅਗਲਾ ਕਤਲ, ਅਗਲੇ ਤੋਂ ਬਾਅਦ ਤੀਜਾ ਕਤਲ, ਲਗਾਤਾਰ ਕਤਲ ਆਏ ਦਿਨ ਅਸੀਂ ਦੇਖ ਰਹੇ ਹਾਂ। ਪਰ ਧਰਾਤਲ ਤੇ ਇਹਨਾਂ ਦਾ ਕੋਈ ਢੁਕਵਾਂ ਹੱਲ ਨਜ਼ਰ ਨਹੀਂ ਆ ਰਿਹਾ। ਬਸ ਨਜ਼ਰ ਆਉਂਦਾ ਹੈ ਤਾਂ ਹਰ ਵਾਰ ਪਿੱਠ ਥਾਪੜਨ ਵਾਲਾ ਬਿਆਨ।